ਬਿਸਮਿल्लाहिर्रहमानिर्रहीम ਤੇ अस्सलाम वालेकुम। 9 ਜੂਨ ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ ਉਹ ਖਬਰ ਸਿੰਧ ਤੋਂ ਹੈ, ਕਿਉਂਕਿ ਸਾਨੂੰ ਇਹ ਪਤਾ ਲੱਗਾ ਵੀ ਸਿੰਧ ਦੇ ਵਿੱਚ ਇਸ ਵੇਲੇ ਵੀ ਭੁੱਟੋ ਜ਼ਿੰਦਾ ਹੈ। ਹਾਂਜੀ, ਭੁੱਟੋ ਕਿਸ ਤਰ੍ਹਾਂ ਪਤਾ ਲੱਗਾ ਜ਼ਿੰਦਾ ਹੈ? ਕਿਉਂਕਿ ਭੁੱਟੋ ਸਾਹਿਬ ਤੇ ਤੁਹਾਨੂੰ ਪਤਾ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਸੀ ਔਰ ਉਸ ਤੋਂ ਬਾਅਦ ਤਾਂ ਜ਼ਾਹਿਰ ਹੈ ਉਹ ਆਪਣੇ ਰੱਬ ਕੋਲ ਚਲੇ ਗਏ ਨੇ, ਉਹਨਾਂ ਦੀ ਉੱਥੇ ਕਬਰ ਵੀ ਮੌਜੂਦ ਹੈ। ਲੇਕਿਨ ਅਕਸਰ ਕਈ ਵਾਰੀ ਇਨਕਸ਼ਾਫ ਹੁੰਦਾ ਹੈ ਸਿੰਧ ਦੇ ਵਿੱਚ, ਜਦੋਂ ਸੈਲਾਬ ਆਉਂਦਾ ਉਦੋਂ ਪਤਾ ਲੱਗਦਾ ਭੁੱਟੋ ਸਾਹਿਬ ਜ਼ਿੰਦਾ ਨੇ। ਜਿਸ ਵੇਲੇ ਕੋਈ ਇਮਤਿਹਾਨ ਹੁੰਦੇ ਨੇ ਉੱਥੇ, ਜਿਸ ਤਰ੍ਹਾਂ ਨਕਲ ਵੱਜਦੀ ਹੈ, ਉੱਥੋਂ ਪਤਾ ਲੱਗਦਾ ਕਿ ਭੁੱਟੋ ਸਾਹਿਬ ਇੱਥੇ ਜ਼ਿੰਦਾ ਨੇ। ਜਦੋਂ ਕੋਈ ਇਮਦਾਦ ਆਉਂਦੀ ਹੈ, ਜਿਸ ਤਰ੍ਹਾਂ ਉਹਨੂੰ ਲੁੱਟਿਆ ਜਾਂਦਾ ਹਕੂਮਤ ਵਾਲੇ ਪਾਸਿਓਂ, ਕਰੋਨਾ ਆਵੇ ਜਾਂ ਕੋਈ ਵੀ ਚੀਜ਼ ਉਹਦੀ ਇਮਦਾਦ ਆਵੇ, ਉਦੋਂ ਪਤਾ ਲੱਗਦਾ ਭੁੱਟੋ ਸਾਹਿਬ ਜ਼ਿੰਦਾ ਨੇ। ਹੁਣ ਫਿਰ ਪਤਾ ਲੱਗਾ ਇੱਕ ਵਾਰੀ ਕਿ ਭੁੱਟੋ ਸਾਹਿਬ ਜ਼ਿੰਦਾ ਨੇ। ਉਹ ਕਿਸ ਤਰ੍ਹਾਂ ਪਤਾ ਲੱਗਾ ਜੀ? ਸਿੰਧ ਫੂਡ ਅਥਾਰਟੀ ਨੇ ਕਰਾਚੀ ਦੇ 127 ਢਾਬਿਆਂ ਤੋਂ ਸੈਂਪਲ ਲਏ ਨੇ ਔਰ ਜਿਹੜੇ ਨਮੂਨੇ ਲਏ ਨੇ ਉੱਥੋਂ ਪਤਾ ਲੱਗਾ ਵੀ ਦੁੱਧ ਦੇ 80% ਜਿਹੜੇ ਨਮੂਨੇ ਨੇ ਉਹ ਮੁਖਤਲਿਫ ਕੈਮੀਕਲਸ, ਡਿਟਰਜੈਂਟ, ਇਹ ਜਿਹੜਾ ਕੱਪੜੇ ਧੋਣ ਵਾਲਾ ਜਾਂ ਬਰਤਨ ਧੋਣ ਵਾਲਾ ਸਾਬਣ ਹੈ, ਉਹ ਦੁੱਧ ਉਹਦੇ ਨਾਲ ਬਣਾਇਆ ਹੋਇਆ। ਕਾਰਬੋਨੇਟਸ, ਨਮਕ, ਚੀਨੀ, ਖੁਸ਼ਕ दूध ਔਰ ਅਜ਼ਾਫੀ ਪਾਣੀ ਜਿਹੜਾ ਪਾ ਕੇ ਤੇ ਇਹ ਜਨਾਬ ਉਹ ਜਿਹੜਾ ਝੱਗ ਬਣਦੀ ਹੈ ਨਾ, ਤੁਸੀਂ ਸੋਚਦੇ ਹੋਵੋਗੇ ਵੀ ਉਹ ਡਿਟਰਜੈਂਟ ਨੂੰ ਕੀ ਕਰਨਾ ਉਹਦੇ ਵਿੱਚ, ਇਹ ਸਰਫ ਸ਼ਰਫ ਕਿਉਂ ਪਾਉਣਾ? ਤੇ ਉਹ ਇਸ ਲਈ ਕਿ ਉਹਦੇ ਨਾਲ ਜ਼ਰਾ ਝੱਗ ਛੱਗ ਬਣਦੀ ਹੈ ਨਾ ਜ਼ਰਾ, ਫਿਰ ਤੁਸੀਂ ਸਮਝਦੇ ਹੋ ਵੀ ਬਈ ਵਾਹਵਾ ਦੁੱਧ ਕੋਈ ਬੜਾ ਹੀ ਜ਼ਬਰਦਸਤ ਹੈ। ਹੁਣ ਤੁਸੀਂ ਕਹੋਗੇ ਵੀ ਡਿਟਰਜੈਂਟ ਪਾ ਦਿੰਦੇ ਨੇ ਤੇ ਉਹ ਤੇ ਫਿਰ ਕੌੜਾ ਲੱਗੇਗਾ। ਨਹੀਂ, ਉਹ ਮਿੱਠਾ ਉਹਨਾਂ ਹੋਰ ਜ਼ਿਆਦਾ ਪਾ ਦਿੱਤਾ। ਅੱਛਾ, ਫਿਰ ਉਹਦਾ ਕੀ ਫਾਇਦਾ ਹੋਣਾ? ਮਿੱਠਾ ਜ਼ਿਆਦਾ ਪਾਉਣ ਨਾਲ ਦੁੱਧ ਗਾੜਾ ਵੀ ਹੋ ਜਾਏਗਾ ਤੇ ਉਹ ਜ਼ਰਾ ਪੂਰਾ ਉਹਨਾਂ ਨੇ ਕੰਮ ਜਿਹੜਾ ਉਹ ਬਰਾਬਰ ਕਰ ਦੇਣਾ। ਤੇ ਇਹ ਉੱਥੋਂ ਜਨਾਬ ਪਤਾ ਲੱਗਾ। ਤੇ ਅਲੂਦਾ ਪਾਣੀ ਪਾਉਂਦੇ ਨੇ, ਪਾਣੀ ਵੀ ਸਾਫ਼ ਨਹੀਂ ਪਾਉਂਦੇ। ਜ਼ਾਹਿਰ ਹੈ ਭੁੱਟੋ ਸਾਹਿਬ ਆਪ ਜੋ ਪਾਉਂਦੇ ਹੋਣਗੇ, ਕਿਉਂਕਿ ਬਜ਼ੁਰਗ ਹੋ ਗਏ ਨੇ ਹੁਣ ਭੁੱਟੋ ਸਾਹਿਬ, ਤੇ ਉਹ ਆਪ ਹੀ ਪਾਉਂਦੇ ਹੋਣੇ ਨੇ ਪਾਣੀ, ਤੇ ਉਹਨਾਂ ਦੇ ਕੋਲੋਂ ਫਿਰ ਅਲੂਦਾ ਪੈ। ਇਹ ਜਨਾਬ ਹੁਣੇ ਹੀ ਬਿਲਾਵਲ ਜ਼ਰਦਾਰੀ ਸਾਹਿਬ ਉੱਥੇ ਅੰਗਰੇਜ਼ੀ 'ਚ ਤਕਰੀਰਾਂ ਕਰ ਰਹੇ ਸਨ ਕਿ ਜਿਸ ਤਰ੍ਹਾਂ ਜਨਾਬ ਖੈਰ ਨਾਲ ਜੰਮੇ ਵੀ ਉੱਥੇ ਕੈਲੀਫੋਰਨੀਆ 'ਚ ਹੀ ਨੇ ਅਤੇ ਹਕੂਮਤ ਵੀ ਕੈਲੀਫੋਰਨੀਆ 'ਚ ਹੀ ਕਰਦੇ ਨੇ, ਅਤੇ ਇਹਨਾਂ ਤੋਂ ਵੱਧ ਤਾਂ ਕੋਈ ਬੰਦਾ ਦੁਨੀਆ ਦੀ ਅਖਲਾਕੀਆਤ ਜਾਣਦਾ ਨਹੀਂ ਹੈ। ਅਤੇ ਉਹਨੂੰ ਮੋਦੀ ਨੂੰ ਟੀਮੂ ਦੀ ਕਾਪੀ ਕਹਿ ਰਹੇ ਸਨ, ਅਤੇ ਆਪ ਇੱਥੇ ਵੇਖ ਲਓ, ਇਹ ਮੈਨੂੰ ਨਹੀਂ ਹੁਣ ਪਤਾ, ਇਹ ਤਾਂ ਕੰਮ ਟੀਮੂ ਵਾਲੇ ਵੀ ਨਹੀਂ ਕਰਦੇ। ਡਿਟਰਜੈਂਟ ਮਿਲਿਆ ਦੁੱਧ ਤੇ ਟੀਮੂ ਵਾਲੇ ਵੀ ਨਹੀਂ ਵੇਚਣਗੇ, ਤੁਸੀਂ ਭਾਵੇਂ ਮੰਗਵਾ ਕੇ ਵੇਖ ਲਓ। ਅਤੇ ਆਪ ਜ਼ਰਾ ਬਿਲਾਵਲ ਜ਼ਰਦਾਰੀ ਸਾਹਿਬ ਨੂੰ ਦੇਖ ਲਓ ਕਿ ਇਹ ਮੇਰਾ ਖਿਆਲ ਫਿਰ ਡੀਮੂ ਦੀ ਕਾਪੀ ਹੈ, ਅਗਰ ਟੀਮੂ ਦੀ ਨਹੀਂ ਤੇ ਬਿਲਾਵਲ ਜ਼ਰਦਾਰੀ ਸਾਹਿਬ ਆਪ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਜਿਹੜਾ ਲਾਹੌਰ ਹੈ ਉਹਦੇ ਵਿੱਚ ਅਰਕੇ ਗੁਲਾਬ ਪਾਇਆ ਜਾ ਰਿਹਾ ਹੈ। ਇਹ ਲਾਹੌਰ ਕਿਸੇ ਦੀਆਂ ਅੱਖਾਂ ਦਾ ਨਾਂ ਨਹੀਂ ਹੈ, ਕਿਉਂਕਿ ਅਕਸਰ ਤੇ ਤੁਹਾਨੂੰ ਤੇ ਤੁਸੀਂ ਕਿਉਂਕਿ ਮਾੜੇ ਹੋ ਸਾਰੇ, ਤੁਹਾਨੂੰ ਤੇ ਅੱਖਾਂ 'ਚ ਪਾਉਣ ਨੂੰ ਕਿਤੇ ਅਰਕੇ ਗੁਲਾਬ ਲੱਭ ਜੇ ਤਾਂ ਬੜੀ ਗੱਲ ਹੈ। ਅੱਛਾ, ਵੈਸੇ ਪਾਇਆ ਨਾ ਕਰੋ। ਜਿਹੜੇ ਡਾਕਟਰ ਨੇ ਅੱਖਾਂ ਦੇ ਉਹ ਕਹਿੰਦੇ ਨੇ ਵੀ ਇਹੋ ਜਿਹੀਆਂ ਸ਼ਾਵਾਂ ਅੱਖਾਂ 'ਚ ਨਹੀਂ ਪਾਈ ਦੀਆਂ, ਉਹਦੇ ਵਿੱਚ ਕੋਈ ਚੀਜ਼ ਹੋਵੇ ਤਾਂ ਤੁਹਾਡੀ ਅੱਖ ਖਰਾਬ ਹੋ ਸਕਦੀ ਹੈ। ਮੈਂ ਤਾਂ ਡਾਕਟਰ ਨਹੀਂ ਅੱਖਾਂ ਦਾ, ਜਿਹੜੇ ਡਾਕਟਰ ਸਾਹਿਬਾਨ ਨੇ ਉਹ ਡਾਕਟਰ ਬੰਦਾ ਐਵੇਂ ਨਹੀਂ ਬਣਦਾ, ਬੜਿਆਂ ਜ਼ੋਰਾਂ ਨਾਲ ਬਣਦਾ, ਬੜੀ ਲੰਮੀ ਪੜ੍ਹਾਈ ਕਰਕੇ ਬਣਦਾ। ਇਸ ਲਈ ਡਾਕਟਰਾਂ ਦਾ ਇੱਕ ਤਾਂ ਇਹਤਰਾਮ ਕਰਿਆ ਕਰੋ, ਤੁਹਾਡੀ ਮਿਹਰਬਾਨੀ ਹੈ ਮੇਰਾ ਤੁਹਾਡੇ ਕੋਲੋਂ। ਔਰ ਇਹ ਜਿਹੜੇ ਬਾਹਰ ਡਾਕਟਰ ਨੇ ਉਹ ਭਾਵੇਂ ਯੂਰਪ 'ਚ ਨੇ ਭਾਵੇਂ ਅਮਰੀਕਾ 'ਚ ਨੇ, ਉਹ ਜਦੋਂ ਪਾਕਿਸਤਾਨ ਜਾਂਦੇ ਉਹਨਾਂ ਦਾ ਹੋਰ ਖਸੂਸੀ ਸਤਿਕਾਰ ਕਰਿਆ ਕਰੋ, ਇਹਤਰਾਮ ਕਰਿਆ ਕਰੋ, ਕਿਉਂਕਿ ਇੱਥੇ ਬੜੀ ਭੀੜ ਦੇ ਵਿੱਚੋਂ ਲੰਘ ਕੇ ਬੜੇ ਤਗੜੇ ਇਮਤਿਹਾਨ ਪਾਸ ਕਰਕੇ ਮਤਲਬ ਬੜਾ ਹੀ ਵੱਡਾ ਕੰਮ ਕਰਦੇ ਨੇ ਡਾਕਟਰ ਬਣਨ ਵਾਸਤੇ ਇੱਥੇ। ਇਸ ਲਈ ਉਹਨਾਂ ਦਾ ਜ਼ਰਾ ਥੋੜ੍ਹਾ ਜਿਹਾ ਮਿਹਰਬਾਨੀ ਕਰਕੇ ਖਸੂਸੀ ਇਹਤਰਾਮ ਕਰਿਆ ਕਰੋ ਜਦੋਂ ਕਿਸੇ ਡਾਕਟਰ ਨੂੰ ਮਿਲੋ, ਕਿਉਂਕਿ ਉਹਨਾਂ ਦਾ ਪ੍ਰੋਫੈਸ਼ਨ ਐਡਾ ਸਖਤ ਹੈ ਕਿ ਹਰ ਵੇਲੇ ਜ਼ਿੰਦਗੀ ਬਚਾ ਰਹੇ ਨੇ ਜਾਂ ਕੰਮ ਕਰ ਰਹੇ ਨੇ। ਅਤੇ ਉਹਨਾਂ ਦੀ ਜ਼ਰਾ ਸਟਰੈਸ ਦੇ ਬਾਰੇ ਵੀ ਸੋਚੋ ਕਿ ਉਹਨਾਂ ਦੀ ਆਪਣੀ ਜ਼ਿੰਦਗੀ 'ਤੇ ਕਿੰਨੀ ਸਟਰੈਸ ਹੋਏਗੀ। ਹੈ ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਬਾਦਤ ਦਾ ਪੇਸ਼ਾ ਹੈ, ਇਸੇ ਲਈ ਇਬਾਦਤ ਦਾ ਪੇਸ਼ਾ ਹੈ ਕਿ ਤੁਸੀਂ ਲੋਕਾਂ ਦੀ ਤਕਲੀਫ ਘੱਟ ਕਰਦੇ ਹੋ, ਲੇਕਿਨ ਉਹਦੀ ਵਜ੍ਹਾ ਤੋਂ ਆਪ ਕਿੱਡੀ ਤਕਲੀਫ 'ਚੋਂ ਗੁਜ਼ਰਦੇ ਹੋਏ ਸੋਚ ਲਓ। ਬਹਰਹਾਲ ਇਹ ਹੁਣ ਡਾਕਟਰ ਸਾਹਿਬਾਨ ਜਿਹੜੇ ਤੁਹਾਨੂੰ ਕੋਈ ਲੱਭੇ ਤੁਹਾਡਾ ਸੱਜਣ ਮਿੱਤਰ, ਤੇ ਉਹਦੇ ਕੋਲੋਂ ਜ਼ਰੂਰ ਪੁੱਛਣਾ ਵੀ ਇਹ ਅਰਕੇ ਗੁਲਾਬ ਪਾਉਣਾ ਹੈ ਕਿ ਨਹੀਂ। ਕਈ ਦੇ ਡਾਕਟਰ ਤੁਹਾਡੇ ਕੋਲੋਂ ਜਾਨ ਛੁਡਾਉਣ ਲਈ ਆਉਂਦੇ ਨੇ ਵੀ ਪਾਈ ਜਾਓ, ਲੇਕਿਨ ਮੈਨੂੰ ਤਾਂ ਜਿਹੜੇ ਵੀ ਡਾਕਟਰ ਦੁਨੀਆ ਦੇ ਵਿੱਚ ਕਿਤੇ ਵੀ ਲੱਭੇ ਨੇ ਬਾਹਰ, ਉਹ ਆਉਂਦੇ ਨੇ ਨਹੀਂ ਇਹੋ ਜਿਹੀਆਂ ਸ਼ਾਵਾਂ ਨਹੀਂ ਪਾਈ ਦੀਆਂ ਅੱਖਾਂ ਦੇ ਵਿੱਚ, ਕਿਉਂਕਿ ਅਰਕੇ ਗੁਲਾਬ ਤੁਹਾਨੂੰ ਕੀ ਪਤਾ ਵੀ ਉਹ ਖਾਲਸ ਹੈ ਨਹੀਂ ਹੈ, ਉਹਦੇ ਵਿੱਚ ਹੈ ਕੋਈ ਚੀਜ਼, ਕਿਉਂਕਿ ਉਹਦੇ ਵਿੱਚ ਵੀ ਕੋਈ ਚੀਜ਼ ਹੋ ਸਕਦੀ ਹੈ ਨਾ, ਅਤੇ ਉਹ ਤੁਹਾਨੂੰ ਆਮ ਅੱਖ ਨਾਲ ਨਜ਼ਰ ਨਹੀਂ ਆਏਗੀ, ਲੇਕਿਨ ਉਹ ਬਹੁਤ ਹੀ ਕੋਈ ਬਾਰੀਕ ਚੀਜ਼ ਹੋਏਗੀ, ਉਹ ਤੁਹਾਡੇ ਅੱਖ ਨੂੰ ਜਾ ਕੇ ਡੈਮੇਜ ਕਰ ਸਕਦੀ ਹੈ। ਇਸ ਲਈ ਮਿਹਰਬਾਨੀ ਕਰਨੀ ਹੈ, ਅੱਲਾ ਮੀਆਂ ਨੇ ਅੰਦਰ ਆਪੇ ਹੀ ਆਟੋ ਵਾਸ਼ ਸਿਸਟਮ ਲਾਇਆ ਹੋਇਆ ਤੁਹਾਡੀਆਂ ਅੱਖਾਂ ਦੇ, ਅਤੇ ਕੋਈ ਸ਼ੈ ਵਿੱਚ ਪਾਉਣ ਦੀ ਲੋੜ ਨਹੀਂ। ਹਾਂ, ਪਾਣੀ ਅਗਰ ਬਹੁਤ ਸਾਫ਼ ਸੁਥਰਾ ਪਾਣੀ ਹੈ ਤਾਂ ਉਹਨੂੰ ਜ਼ਰਾ ਤੁਸੀਂ ਅੱਛੇ ਤਰੀਕੇ ਨਾਲ ਉਹ ਵੀ ਮੇਕ ਸ਼ੋਰ ਕਰਨਾ ਕਿ ਪਾਣੀ 'ਚ ਵੀ ਕੋਈ ਕਸਾਫਤ ਨਾ ਹੋਵੇ, ਅਤੇ ਉਹਦੇ ਨਾਲ ਜ਼ਰਾ ਅੱਖਾਂ ਨੂੰ ਧੋਸ਼ ਹੋ ਸਕਦੇ ਹੋ ਅਤੇ ਕੰਮ ਠੀਕ ਹੋ ਜਾਏਗਾ। ਇਹ ਮੈਂ ਡਾਕਟਰ ਨਹੀਂ, ਮੇਰੇ ਮਸ਼ਵਰੇ ਤੁਸੀਂ ਨਹੀਂ ਮੰਨਣੇ, ਇਹ ਤੁਹਾਨੂੰ ਮੈਂ ਉਹ ਦੱਸ ਰਿਹਾ ਜੋ ਮੈਨੂੰ ਡਾਕਟਰਾਂ ਨੇ ਦੱਸਿਆ। ਤੁਸੀਂ ਆਪਣਾ ਫੈਸਲਾ ਕਿਸੇ ਡਾਕਟਰ ਨੂੰ ਪੁੱਛ ਕੇ ਲੈਣਾ, ਮੇਰੀ ਗੱਲ 'ਤੇ ਨਹੀਂ ਲੈਣਾ। ਕੱਲ੍ਹ ਨੂੰ ਆਖੋ ਪਾਣੀ ਨਾਲ ਧੋਣ ਨਾਲ ਗਿੱਲ ਸਾਹਿਬ ਮੇਰੀ ਅੱਖ ਖਰਾਬ ਹੋ ਗਈ ਹੈ, ਤੁਹਾਡੇ 'ਤੇ ਮੈਂ ਮੁਕੱਦਮਾ ਕਰਨਾ, ਮੇਰੇ ਪਿੱਛੇ ਡੰਡਾ ਲੈ ਕੇ ਚੜ੍ਹ ਜਾਓ। ਅਤੇ ਇਹ ਮੈਂ ਤੁਹਾਨੂੰ ਮਸ਼ਵਰੇ ਨਹੀਂ ਦੇ ਸਕਦਾ, ਕਿਉਂਕਿ ਮੈਂ ਮੈਡੀਕਲ ਡਾਕਟਰ ਨਹੀਂ। ਅੱਛਾ, ਮੈਨੂੰ ਤੁਹਾਨੂੰ ਨਾਲ ਤੁਰੇ ਫਿਰਦਿਆਂ ਲਤੀਫਾ ਸੁਣਾ ਦਿੰਦੇ ਕਿ ਜਦੋਂ ਮੈਂ ਆਪਣਾ ਡਾਕਟਰੇਟ PhD ਮਤਲਬ ਕੀਤੀ ਮੁਕਾਈ, ਅਤੇ ਮੈਂ ਇੱਕ ਵਾਰੀ ਇੱਕ ਪਿੰਡ ਗਿਆ, ਅਤੇ ਉੱਥੇ ਉਹ ਪਿੰਡ ਵਾਲਿਆਂ ਨੂੰ ਪਤਾ ਲੱਗਾ, ਕਿਸੇ ਮੈਂ ਆਪਣੇ ਅਜ਼ੀਜ਼ ਦੇ ਪਿੰਡ ਗਿਆ, ਅਤੇ ਉਹਨਾਂ ਨੂੰ ਪਤਾ ਲੱਗਾ ਵੀ ਉਹ ਸਾਰੇ ਡਾਕਟਰ ਸਾਹਿਬ ਕਹਿਣ PhD ਦੀ ਵਜ੍ਹਾ ਤੋਂ,
ਤੇ ਉਹ ਇੱਕ ਬਾਬਾ ਜੀ ਆ ਗਏ, ਉਹਨਾਂ ਲਾਗੇ ਬਹਿ ਕੇ ਮੈਨੂੰ ਉਹਨਾਂ ਨੇ ਇੰਜ ਕਰਕੇ ਬਾਂਹ ਕੱਢ ਦਿੱਤੀ। ਉਹਨਾਂ ਨੇ ਪੁੱਤਰ ਵੇਖ ਖਾਂ ਜ਼ਰਾ। ਅੱਛਾ, ਮੈਨੂੰ ਪਹਿਲਾਂ ਸਮਝ ਨਹੀਂ ਆਈ ਕੀ ਕਰਦੇ ਨੇ। ਉਹਨਾਂ ਇੰਜ ਕਰਕੇ ਆਪਣਾ ਬਾਜ਼ੂ ਉੱਪਰ ਕਰਕੇ ਆਖਿਆ ਵੀ ਪੁੱਤਰ ਇਹ ਜ਼ਰਾ ਵੇਖ ਖਾਂ। ਤੇ ਮੈਂ ਪੁੱਛਿਆ ਜੀ ਕੀ ਵਿਖਾਉਣਾ ਚਾਹੁੰਦੇ? ਉਹਨਾਂ ਕਿਹਾ ਨਬਜ਼ ਵੇਖ ਨਾ ਪੁੱਤਰ, ਮੈਨੂੰ ਵੇਖ ਵੀ ਹੈ ਮੇਰਾ ਫਲਾਨੀ ਸ਼ੈ ਕਿਉਂ ਨਹੀਂ ਠੀਕ ਹੁੰਦੀ। ਮੈਂ ਕਿਹਾ ਜੀ ਬਾਬਾ ਜੀ ਮੈਂ ਡਾਕਟਰ ਨਹੀਂ। ਉਹਨਾਂ ਕਿਹਾ ਇਹ ਝੂਠ ਮਾਰਦੇ ਨੇ ਸਾਰੇ, ਜਾਲੀ ਡਾਕਟਰ ਨੇ, ਫਿਰ ਇਹ ਸਾਰੇ ਤੈਨੂੰ ਡਾਕਟਰ ਕਹਿਣ ਡਏ ਨੇ। ਮੈਂ ਕਿਹਾ ਜੀ ਨਹੀਂ ਐਵੇਂ ਹੀ ਕਹਿਣ ਡਏ ਨੇ, ਕਿਉਂਕਿ ਉਹਨਾਂ ਨੂੰ ਅਗਰ ਮੈਂ ਸਮਝਾਉਂਦਾ ਤਾਂ ਫਿਰ ਅੱਗੋਂ ਗੱਲ ਹੋਰ ਕਿਤੇ ਦੀ ਕਿਤੇ ਅੱਪੜ ਜਾਣੀ ਸੀ। ਫਿਰ ਉਸ ਤੋਂ ਬਾਅਦ ਜੀ ਕਰੇ ਤੇ ਉਹ ਮੈਡੀਕਲ ਡਾਕਟਰਾਂ ਨੂੰ ਡਾਕਟਰ ਨਾ ਮੰਨਦੇ ਤੇ ਜੀ ਕਰੇ ਮੈਨੂੰ ਨਾ ਮੰਨਦੇ। ਇਸ ਲਈ ਮੈਂ ਸਰੈਂਡਰ ਕੀਤਾ। ਮੈਂ ਕਿਹਾ ਜੀ ਮੈਂ ਡਾਕਟਰ ਨਹੀਂ, ਇਹ ਡਾਕਟਰ ਜਿਹੜੇ ਨੇ ਮੈਡੀਕਲ ਡਾਕਟਰ ਹੀ ਹੁੰਦੇ ਨੇ, ਤੇ ਤੁਸੀਂ ਮਿਹਰਬਾਨੀ ਕਰਕੇ ਕਿਸੇ ਡਾਕਟਰ ਨੂੰ ਚੈੱਕ ਕਰਵਾਓ। ਇਹ ਮੈਂ ਨਬਜ਼ ਵੇਖ ਕੇ ਤੁਹਾਨੂੰ ਨਹੀਂ ਦੱਸ ਸਕਦਾ। ਤੇ ਇਹ ਹੁਣ ਚਲੋ ਅਰਕੇ ਗੁਲਾਬ ਤੋਂ ਗੱਲ ਦੂਰ ਨਿਕਲ ਗਈ। ਉਹਦੀ ਵਜ੍ਹਾ ਇਹ ਕਿ ਸਾਡੀ ਬਾਜੀ ਜਿਹੜੀ ਹੈ, ਤੁਹਾਨੂੰ ਮੈਂ ਦੱਸਿਆ ਹੀ ਸੀ ਵੀ ਬੰਦਾ ਕੋਈ ਜੀ ਘਰ ਦੇ ਵਿੱਚ ਚੰਗਾ ਹੋਵੇ ਨਾ ਤਾਂ ਉਹਦਾ ਲੋਕਾਂ ਨੂੰ ਫਾਇਦਾ ਹੀ ਹੁੰਦਾ। ਜੀ ਜਿਹੜਾ ਚੰਗਾ ਹੋਵੇ ਨਾ, ਉਹ ਐਵੇਂ ਤਾਂ ਨਹੀਂ ਉਹ ਗਾਣੇ ਬੜੇ ਨਾ ਕਿ ਮਾਂ ਦੀ ਇਹ ਮੁਹੱਬਤੀ ਹੈ ਸਾਰੇ ਪਿੰਡ ਵਿੱਚ ਚਾਨਣ ਤੇਰਾ। ਤੇ ਬਾਜੀ ਦਾ ਵੀ ਸਾਰੇ ਪਿੰਡ ਦੇ ਵਿੱਚ ਚਾਨਣ ਵੀ ਹੈ, ਮਤਲਬ ਪੂਰੇ ਸ਼ਹਿਰ ਲਾਹੌਰ ਦੇ ਵਿੱਚ। ਤੇ ਬਾਜੀ ਜਿਹੜੀ ਹੈ ਉਹਦੀ ਮਤਲਬ ਜਿਹੜਾ ਉਹਦਾ ਕੰਮ ਹੈ ਨਾ ਬਾਜੀ ਦਾ, ਉਹਦੇ ਕੰਮ ਦੀ ਜਿਹੜੀ ਮਹਿਕ ਹੈ ਉਹ ਵੀ ਪੂਰੇ ਲਾਹੌਰ ਦੇ ਵਿੱਚ ਮਹਿਸੂਸ ਕੀਤੀ ਜਾ ਰਹੀ। ਅੱਛਾ, ਮਹਿਸੂਸ ਸਿਰਫ ਲਾਹੌਰ 'ਚ ਕੀਤੀ ਜਾ ਰਹੀ ਹੈ। ਬਾਕੀ ਮੁਲਤਾਨ, ਫੈਸਲਾਬਾਦ, ਸ਼ੇਖੂਪੁਰਾ ਵਾਲੇ ਉਹਨਾਂ ਦੇ ਹਿਸਾਬ ਨਾਲ ਤਾਂ ਬਾਜੀ ਸੋਚਦੀ ਬਣਾਉਂਦੇ ਹੀ ਨਹੀਂ। ਮਤਲਬ ਹੈ ਕਿ ਉਹਨਾਂ ਨੂੰ ਤਾਂ ਖੁਸ਼ਬੂ ਦਾ ਪਤਾ ਹੀ ਨਹੀਂ। ਇਹ ਤੁਸੀਂ ਆਖੋਗੇ ਉਹ ਕਿਉਂ? ਲਾਹੌਰ ਦੇ ਵਿੱਚ ਪੂਰੇ ਦੇ ਵਿੱਚ ਜਿਹੜੀ ਅਲਾਇਸ਼ਾਂ ਵਗੈਰਾ ਚੁੱਕਣੀਆਂ ਨੇ, ਖੱਲਾਂ ਦੇ ਨਾਲ ਜਿਹੜਾ ਥੱਲੇ ਅਲਾਇਸ਼ਾਂ ਹੁੰਦੀਆਂ ਆਂਤੜੀਆਂ ਸ਼ਾਂਤੜੀਆਂ, ਉਹ ਚੁੱਕਣ ਤੋਂ ਬਾਅਦ ਪੂਰੇ ਲਾਹੌਰ ਦੀਆਂ ਗਲੀਆਂ ਨੂੰ ਜਿਹੜੇ ਫਾਇਰ ਬ੍ਰਿਗੇਡ ਦੇ ਟਰੱਕ ਨੇ ਨਾ, ਉਹਨਾਂ ਦੇ ਵਿੱਚ ਅਰਕੇ ਗੁਲਾਬ ਮਿਲਾ ਕੇ ਨਾ ਅਤੇ ਉਹਦੇ ਨਾਲ ਗਲੀਆਂ ਨੂੰ ਧੋ ਰਹੇ ਨੇ। ਅੱਛਾ, ਉਹ ਹੁਣ ਅਰਕੇ ਗੁਲਾਬ ਜਿਹੜਾ ਹੈ ਉਹ ਕੋਈ ਮੇਰਾ ਤਾਂ ਖਿਆਲ ਹੈ ਕਿ 10-20 ਕਰੋੜ ਦਾ ਜ਼ਾਇਆ ਕਰ ਦੇਣਗੇ। ਅਤੇ ਇਹ ਵੀ ਠੇਕਾ ਕਿਸੇ ਆਪਣੇ ਬੰਦੇ ਨੂੰ ਹੀ ਦਿੱਤਾ ਹੋਣਾ। ਉਹ ਜਿਵੇਂ ਅੱਗੇ ਸਿੰਧ ਵਾਲੇ ਦੁੱਧ 'ਚ ਪਾਣੀ ਪਾਉਣ ਡਏ ਨੇ, ਅਤੇ ਇੱਥੇ ਅਰਕੇ ਗੁਲਾਬ 'ਚ ਪਾਣੀ ਪਾਉਣਾ ਔਖਾ ਹੋਣਾ? ਮੈਨੂੰ ਦੱਸੋ। ਇੱਥੇ ਵੀ ਅਰਕੇ ਗੁਲਾਬ ਜਿਹੜਾ ਉਹ ਇੱਕ ਪੀਪਾ ਹੋਣਾ ਅਤੇ ਡਰਮ ਜਿਹੜਾ ਪੂਰਾ ਉਹ ਪਾਣੀ ਦਾ ਹੋਣਾ। ਅਤੇ ਇਹਦੇ 'ਚੋਂ ਵੀ ਕਿਸੇ ਨਾ ਕਿਸੇ ਨੇ ਪੈਸੇ ਬਣਾਉਣੇ ਨੇ। ਇਹ ਕਫਨ ਵੀ ਦਿੰਦੇ ਨੇ ਨਾ ਕਿਸੇ ਨੂੰ, ਅਤੇ ਉਹਦੇ 'ਚ ਵੀ ਕਰਪਸ਼ਨ ਕਰਦੇ ਨੇ, ਰਿਸ਼ਵਤ ਲੈਂਦੇ ਨੇ। ਜਿਹੜਾ ਕੰਮ ਵੀ ਇਹਨਾਂ ਕਰਨਾ ਉਹਦੇ 'ਚੋਂ ਪੈਸੇ ਬਣਾਉਣੇ ਨੇ। ਬਹਰਹਾਲ ਹੁਣ ਲਾਹੌਰ ਨੂੰ ਅਰਕੇ ਗੁਲਾਬ ਦੇ ਨਾਲ ਧੋਤਾ ਜਾ ਰਿਹਾ ਜੀ। ਅਤੇ ਬਾਕੀ ਸ਼ਹਿਰ ਜਿਹੜੇ ਨੇ ਨਾ, ਉਹ ਮੈਨੂੰ ਲੱਗਦਾ ਹੈ ਕਿ ਉਹਨਾਂ ਸ਼ਹਿਰਾਂ ਤੋਂ ਬਾਜੀ ਨੂੰ ਵੈਸੇ ਹੀ ਬੋ ਆਉਂਦੀ ਹੈ। ਮਤਲਬ ਉੱਥੇ ਸਹੂਲਤ ਨਹੀਂ ਹੈ, ਇਹ ਸਿਰਫ ਲਾਹੌਰ ਵਾਸਤੇ ਬਾਜੀ ਨੇ ਸਹੂਲਤ ਦਿੱਤੀ ਹੈ। ਅੱਛਾ ਜੀ, ਸਾਡੇ ਸੱਜਣ ਨੇ ਮਜ਼ਹਰ ਬਰਲਾਸ ਸਾਹਿਬ, ਉਹਨਾਂ ਨੇ ਮਾਜ਼ਰਤ ਕਰ ਲਈ ਹੈ। ਤੁਹਾਨੂੰ ਪਤਾ ਉਹਨਾਂ ਦਾ ਬਹੁਤ ਖਿਲਾਰ ਹੈ। ਉਹ ਮੁੰਡੇ ਦੰਦ ਨਾ ਕੱਢਿਆ ਕਰੋ, ਭਰਾ ਹੈ ਮੇਰਾ, ਦੋਸਤ ਹੈ। ਖਿਲਾਰ ਮੈਂ ਉਹਨਾਂ ਦੀ ਸਹਾਫਤ ਦਾ ਕਹਿਣ ਡਿਆ, ਉਹਨਾਂ ਦੇ ਖਿਲਾਰ ਦੀ ਗੱਲ ਨਹੀਂ ਕਹਿਣ ਡਿਆ। ਇਹ ਤਾਂ ਰੱਬੀ ਕੰਮ ਹੁੰਦਾ। ਖਿਲਾਰ ਕਿਸੇ ਦਾ ਘੱਟ ਹੋ, ਕੋਈ ਉੱਚਾ ਹੋ ਸਕਦਾ ਹੈ, ਕੋਈ ਨਿੱਕਾ ਹੋ ਸਕਦਾ ਹੈ, ਕੋਈ ਫੈਲਿਆ ਹੋ ਸਕਦਾ ਹੈ। ਅਤੇ ਉਹ ਤੁਸੀਂ ਉਹਨਾਂ ਦੇ ਉੱਤੇ ਹੱਸਣਾ ਸ਼ੁਰੂ ਕਰ ਦਿੱਤਾ। ਮੈਂ ਉਹਨਾਂ ਦੇ ਐਜ਼ ਅ ਪਰਸਨ ਖਿਲਾਰ ਦੀ ਗੱਲ ਨਹੀਂ ਕੀਤੀ। ਮੈਂ ਤਾਂ ਗੱਲ ਕੀਤੀ ਉਹਨਾਂ ਦੀ ਸਹਾਫਤ ਦਾ ਖਿਲਾਰ ਬਹੁਤ ਹੈ। ਹਰ ਪਾਸੇ ਉਹ ਸਹਾਫਤ ਕਰਦੇ। ਪਿਛਲੇ ਦਿਨਾਂ ਉਹਨਾਂ ਖਬਰ ਦਿੱਤੀ ਸੀ ਕਿ ਉਹ ਖਾਨ ਸਾਹਿਬ ਜਿਹੜੇ ਨੇ ਉਹ 5 ਤਾਰੀਖ ਨੂੰ ਉਹਨਾਂ ਦੀ ਜ਼ਮਾਨਤ ਹੋ ਜਾਣੀ ਔਰ ਉਹਨਾਂ ਰਿਹਾ ਹੋ ਜਾਣਾ। ਪੂਰੀ ਦੁਨੀਆ ਨੇ ਆਖਿਆ ਵੀ ਆਪਣਾ ਬਰਲਾਸ ਸਾਹਿਬ, ਇਹ ਖਬਰ ਜਿਹੜੀ ਹੈ ਨਾ ਇਹ ਗਲਤ ਹੈ ਅਤੇ ਪਿੱਛੇ ਹੋ ਜਾਓ। ਬੁਜ਼ਦਾਰ ਸਾਹਿਬ ਨੇ ਕਿਹਾ ਵੀ ਨਹੀਂ। ਉਹਨਾਂ ਕਿਹਾ ਜੀ ਹੁਣ ਨਹੀਂ ਮੋੜ ਪੈਂਦਾ। ਉਹ ਜਿਵੇਂ ਸੰਡਾ ਸਿਰ ਫਸਾ ਲੈਂਦਾ ਨਾ, ਬਰਲਾਸ ਸਾਹਿਬ ਵੀ ਤਾਂ ਤੁਹਾਨੂੰ ਪਤਾ ਵੀ ਸਹਾਫਤ ਦੇ ਸੰਡੇ ਹੀ ਨੇ ਨਾ। ਬਰਲਾਸ ਸਾਹਿਬ ਨੇ ਕਿਹਾ ਵੀ ਹੁਣ ਜਿਹੜੀ ਹੈ ਨਾ ਉਹ ਗੱਲ ਜੋ ਵੀ ਹੋ ਜਾਏ। ਉਹ ਇੱਕ ਖਾਨ ਸਾਹਿਬ ਦੇ ਕੋਲੋਂ ਕਿਸੇ ਨੇ ਪੁੱਛਿਆ ਨਾ ਵੀ ਖਾਨ ਸਾਹਿਬ ਜਨਾਬ ਦੀ ਉਮਰ ਕਿੰਨੀ ਹੈ? ਉਹਨਾਂ ਕਿਹਾ ਵੀ 34 ਸਾਲ। ਉਹ ਕੋਈ ਬੰਦਾ 15 ਸਾਲਾਂ ਬਾਅਦ ਖਾਨ ਸਾਹਿਬ ਨੂੰ ਫਿਰ ਮਿਲਿਆ। ਉਹਨੇ ਕਿਹਾ ਖਾਨ ਸਾਹਿਬ ਉਮਰ ਕਿੰਨੀ ਹੈ? ਉਹਨੇ ਕਿਹਾ 34 ਸਾਲ। ਉਹਨੇ ਕਿਹਾ ਕੀ ਗੱਲ ਹੋਈ, ਤੁਸੀਂ 15 ਸਾਲ ਪਹਿਲਾਂ ਵੀ ਮੈਨੂੰ 34 ਸਾਲ ਕਹੀ ਸੀ, ਹੁਣ ਵੀ ਤੁਸੀਂ 34 ਸਾਲ ਕਹਿਣ ਡੇ ਹੋ। ਤੁਹਾਨੂੰ ਤਾਂ 49 ਸਾਲ ਕਹਿਣੀ ਚਾਹੀਦੀ ਸੀ 15 ਸਾਲ ਬਾਅਦ, ਤੁਸੀਂ ਹੁਣ ਵੀ 34 ਸਾਲ। ਉਹਨੇ ਕਿਹਾ ਮੜਾ तुम्हें नहीं पता खान की एक ही ज़ुबान होती है। तो ਉਹ ਬਰਲਾਸ ਸਾਹਿਬ ਨੇ ਵੀ ਕਿਹਾ ਵੀ ਜਨਾਬ ਜਿਵੇਂ ਆਂਦੇ ਨਾ ਵੀ ਝੋਟੇ ਦੇ ਸਿਰ ਵਰਗੀ ਜਿਹੜੀ ਜ਼ਮੀਨ ਹੋਵੇ, ਪੱਧਰੀ ਜ਼ਮੀਨ ਜਿਹੜੀ ਹੁੰਦੀ, ਉਂਝ ਉਹਨਾਂ ਆਖਿਆ ਵੀ ਮੇਰੀ ਖਬਰ ਹੈ ਝੋਟੇ ਦੇ ਸਿਰ ਵਰਗੀ। ਅਤੇ ਉਹ ਬਣ ਗਏ ਝੋਟੇ ਸਹਾਫਤ ਦੇ। ਉਹਨਾਂ ਕਿਹਾ ਵੀ ਲਓ ਹੁਣ ਜੋ ਮਰਜ਼ੀ ਕਰ ਲਓ। ਉਹਨਾਂ 2 ਰੁਪਏ 13 ਰੁਪਏ ਪੂਰੀ ਦੁਨੀਆ ਨੂੰ ਨਜ਼ਰ ਆਉਣ ਡਿਆ ਸੀ ਵੀ ਇਹ ਖਬਰ ਠੀਕ ਨਹੀਂ, ਪਰ ਜਿਹੜੇ ਬਰਲਾਸ ਸਾਹਿਬ ਅੜ ਗਏ ਜਨਾਬ। ਹੁਣ ਤੁਹਾਨੂੰ ਪਤਾ ਵੀ ਜਿਹੜਾ ਭਾਰਾ ਟਰੈਕਟਰ ਹੁੰਦਾ ਨਾ, ਉਹਨੂੰ ਪੰਜਾਬੀ ਟਰੈਕਟਰ ਆਖਦੇ ਨੇ, ਉਹ ਅਗਰ ਖੋਬੇ 'ਚ ਅੜ ਜਾਏ ਨਾ ਅਤੇ ਉਹਨੂੰ ਫਿਰ ਮਾੜਾ ਟਰੈਕਟਰ ਵਿਚਾਰਾ ਕੱਢ ਨਹੀਂ ਸਕਦਾ ਆ ਕੇ। ਮਤਲਬ ਵੈਸੇ ਤਾਂ ਖੋਬੇ ਦੇ ਵਿੱਚੋਂ ਟਰੈਕਟਰ ਆ ਕੇ ਕੱਢਦੇ ਨੇ ਟਰਾਲੀਆਂ ਨੂੰ, ਲੇਕਿਨ ਕਈ ਵਾਰੀ ਵੱਡੇ ਟਰੈਕਟਰ ਆਪ ਵੀ ਅੜ ਜਾਂਦੇ ਨੇ। ਉਹ ਕਿਉਂਕਿ ਵੱਡੇ ਟਰੈਕਟਰਾਂ ਦੇ ਪਹੀਏ ਵੀ ਜ਼ਿਆਦਾ ਹੁੰਦੇ ਨੇ, ਖਿਲਾਰ ਵੀ ਜ਼ਿਆਦਾ ਹੁੰਦਾ ਹੈ, ਉਹ ਆਪਣੇ ਵਜ਼ਨ 'ਚ ਕਈ ਵਾਰੀ ਫਸ ਜਾਂਦੇ ਨੇ। ਬਰਲਾਸ ਸਾਹਿਬ ਕਿਉਂਕਿ ਵੱਡੇ ਸਾਫੀ ਨੇ, ਬਹੁਤ ਹੀ ਵੱਡੇ ਸਾਫੀ ਨੇ ਅਤੇ ਚੰਗੇ ਤਗੜੇ ਸਾਫੀ ਨੇ, ਅਤੇ ਉਹ ਆਪੇ ਹੀ ਖੋਬੇ 'ਚ ਫਸ ਗਏ। ਅਤੇ ਹੁਣ ਉਹ ਨਿੱਕੇ ਮੋਟੇ ਟਰੈਕਟਰ ਤੋਂ ਉਹਨਾਂ ਨੂੰ ਕੱਢ ਨਹੀਂ ਸਕਦੇ। ਹੁਣ ਆਪੇ ਹੀ ਆਪਣੇ ਆਪ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ, ਟੋਚਨ ਟਾਚਨ ਪਾ ਰਹੇ ਨੇ। ਅੱਛਾ, ਇਹ ਜਿਹੜਾ ਲਫ਼ਜ਼ ਹੁੰਦਾ ਪਿੰਡਾਂ ਵਾਲਿਆਂ ਨੂੰ ਮੈਂ ਦੱਸਣ ਲੱਗਾ, ਇਹ ਲਫ਼ਜ਼ ਹੈ ਟੋ ਚੇਨ। ਟੋ ਕਰਨਾ ਹੁੰਦਾ ਖਿੱਚਣਾ, ਅਤੇ ਚੇਨ ਮਤਲਬ ਜਿਵੇਂ ਉਹ ਗਲ 'ਚ ਪਾਉਂਦੇ ਹੋ, ਜਿਹਨੂੰ ਅਸੀਂ ਚੈਨ ਕਹਿੰਦੇ ਹਾਂ।
ਤੇ ਅਸੀਂ ਉਹ ਉਰਦੂ ਵਾਲੇ ਨੂੰ ਵੀ ਚੈਨ ਕਹਿੰਦੇ, ਸੁੱਖ ਚੈਨ ਨੂੰ, ਤੇ ਆ ਗਲ 'ਚ ਪਾਉਣ ਵਾਲੀ ਨੂੰ ਵੀ ਚੈਨ ਕਹਿੰਦੇ, ਸਾਈਕਲ ਦੀ ਨੂੰ ਵੀ ਚੈਨ ਕਹਿੰਦੇ, ਚੇਨ ਹੁੰਦਾ ਹੈ। ਤੇ ਟੋ ਚੇਨ ਇਹ ਅੰਗਰੇਜ਼ੀ ਦਾ ਲਫ਼ਜ਼ ਹੈ ਜਿਹਨੂੰ ਅਸੀਂ ਟੋਚਨ ਆਖ ਦੀਦਾ। ਵੈਸੇ ਅੰਗਰੇਜ਼ਾਂ ਨਾਲੋਂ ਅਸੀਂ ਠੀਕ ਹੈ, ਅਸੀਂ ਉਹਨਾਂ ਨੇ ਦੇਖੋ ਨਾ ਟੋ ਚੇਨ ਤੇ ਅਸੀਂ ਆਨੇ ਟੋਚਨ, ਇਹ ਜ਼ਰਾ ਟੋਚਨ ਜ਼ਿਆਦਾ ਫਿੱਟ ਹੁੰਦਾ, ਜ਼ਿਆਦਾ ਕੁਇਕ ਹੈ। ਬਹਰਹਾਲ ਹੁਣ ਬਰਲਾਸ ਸਾਹਿਬ ਜਿਹੜੇ ਨੇ ਉਹ ਟੋਚਨ ਸ਼ੋਚਨ ਪਾ ਰਹੇ ਨੇ ਆਪਣੇ ਆਪ ਨੂੰ। ਬਹਰਹਾਲ ਮੈਂ ਬਰਲਾਸ ਸਾਹਿਬ ਇਹ ਦੱਸਦੇ ਹਾਂ ਵੀ ਜਨਾਬ ਦੀ ਸਹਾਫਤ ਜਿੰਨੀ ਖਿਲ ਰਹੀ ਹੈ, ਟੋਚਨਾਂ ਨਾਲ ਕੰਮ ਬਾਹਰ ਨਹੀਂ ਨਿਕਲਣਾ ਮੇਰਾ ਵੀਰ। ਔਰ ਗਾਂ ਮੈਂ ਜਨਾਬ ਦੇ ਕੋਲ ਹੱਥ ਜੋੜ ਕੇ ਹੀ ਕਹਾਂਗਾ ਵੀ ਐਵੇਂ ਹੀ ਇਹ ਜਿਹੜੇ ਫੌਜੀ ਭਾਈ ਨੇ ਸਾਡੇ, ਇਹਨਾਂ ਨੇ ਜਿਹੜੀ ਫੂਕ ਮਾਰਦੇ ਨੇ ਕੰਨ ਦੇ ਵਿੱਚ, ਮੈਂ ਇਹ ਨਹੀਂ ਆਂਦਾ ਵੀ ਤੁਸੀਂ ਉਹਨਾਂ ਨਾਲ ਰਲ ਕੇ ਕੰਮ ਕਰਦੇ ਹੋ, ਤੁਸੀਂ ਜ਼ਾਹਿਰ ਹੈ ਅੱਛੇ ਸਾਫੀ ਹੋ ਤੁਸੀਂ, ਲੇਕਿਨ ਤੁਹਾਡੇ ਕੰਨਾਂ 'ਚ ਕਿਤੋਂ ਨਾ ਕਿਤੋਂ ਇਹਨਾਂ ਨੇ ਕਿਸੇ ਤੁਹਾਡੇ ਯਾਰ ਮਿੱਤਰ ਸੱਜਣ ਦੇ ਕੋਲੋਂ ਇਹ ਖਬਰ ਗਲਤ ਪਵਾਈ ਨਾ, ਤੁਹਾਨੂੰ ਫਸਾ ਦਿੱਤਾ, ਤੁਹਾਡਾ ਜ਼ੋਰ ਕਰਾ ਦਿੱਤਾ, ਤੇ ਹੁਣ ਤੁਹਾਡਾ ਗੱਡਾ ਫਸ ਗਿਆ ਉੱਥੇ। ਤੇ ਹੁਣ ਉਹਨਾਂ ਮਾਜ਼ਰਤ ਕੀਤੀ ਹੈ, ਖੈਰ ਮਾਜ਼ਰਤ ਕਰਦਿਆਂ ਵੀ ਉਹਨਾਂ ਨੇ ਉਹਦੀ ਕੋਈ ਜਸਟੀਫਿਕੇਸ਼ਨ ਦਿੱਤੀ ਵੀ ਮੈਂ ਇਸ ਵਜ੍ਹਾ ਤੋਂ ਖਰਾਬ ਖਬਰ ਦੇ ਦਿੱਤੀ ਤੇ ਇਸ ਵਜ੍ਹਾ ਤੋਂ ਦਿੱਤੀ। ਹੁਣ ਇਹਦੀ ਜਸਟੀਫਿਕੇਸ਼ਨ ਨਾ ਦਿਓ ਬਰਲਾਸ ਸਾਹਿਬ, ਬਸ ਹੋ ਗਿਆ, ਜਦੋਂ ਹੋ ਜਾਏ ਨਾ ਕੰਮ ਮੰਨ ਕੇ ਤੇ ਗਾਂ ਤੁਰੀਦਾ। ਤੇ ਮੈਂ ਤੇ ਆਪ ਕੱਲ੍ਹ ਮੇਰੇ ਨਾਲ ਇਹੋ ਜਿਹਾ ਹੀ ਇੱਕ ਮਾਮਲਾ ਹੋਇਆ ਕਿ ਕਿਸੇ ਬੰਦੇ ਨੇ ਮੈਂ ਕਿਸੇ ਬੰਦੇ ਕੋਲ ਬੈਠਾ ਸਾਂ ਤੇ ਉਸ ਬੰਦੇ ਨੇ ਮੇਰੇ ਨਾਲ ਗਿਲਾ ਕੀਤਾ ਕਿ ਯਾਰ ਤੁਸੀਂ 15 ਮਿੰਟ ਦੇ ਇੱਥੇ ਬੈਠੇ ਹੋ ਤੇ ਤੁਸੀਂ ਫੋਨ ਦੇ ਉੱਤੇ ਹੀ, ਤੁਸੀਂ ਬਜ਼ੁਰਗ ਨੇ ਇੱਕ ਉਹ ਸਾਡੇ ਬਹੁਤ ਹੀ ਪਹੁੰਚੇ ਹੋਏ ਬਜ਼ੁਰਗ ਨੇ, ਉਹ ਕਰਨੀ ਵਾਲੇ ਬਜ਼ੁਰਗ ਨੇ, ਤੁਸੀਂ ਕਹੋ ਕਿ ਗੁੱਸਾ ਕਰ ਜਾਣ ਤੇ ਬਹੁਤ ਜ਼ਿਆਦਾ ਕਰ ਜਾਂਦੇ ਨੇ, ਪਿਆਰ ਕਰਨ ਤੇ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਨੇ, ਇੰਨਾ ਪਿਆਰ ਕਰਦੇ ਨੇ ਕਿ ਬੰਦਾ ਸੋਚਦਾ ਕਿ ਮੇਰਾ ਮਤਲਬ ਹੈ ਕਿ ਇਹਨਾਂ ਨੂੰ ਮੈਂ ਬੜਾ ਹੀ ਪਸੰਦ ਹੈ, ਲੇਕਿਨ ਗੁੱਸਾ ਕਰਦੇ ਨੇ ਤੇ ਫਿਰ ਬਹੁਤ ਗੁੱਸਾ ਕਰਦੇ ਨੇ। ਉਹ ਜਿਹੜੇ ਬਜ਼ੁਰਗ ਨੇ ਉਹਨਾਂ ਨੇ ਮੈਨੂੰ ਆਖਿਆ ਵੀ ਬਈ ਤੂੰ 15 ਮਿੰਟ ਹੋ ਗਏ ਨੇ ਮੁੰਡਿਆ, ਤੂੰ ਇਹ ਫੋਨ ਦੇ ਉੱਤੇ ਲੱਗਾ ਹੈ, ਹਟਦਾ ਕਿਉਂ ਨਹੀਂ? ਮੈਂ ਕੰਮ ਸ਼ਮ ਕਰ ਰਿਹਾ ਸਾਂ। ਤੇ ਉਹ ਮੈਨੂੰ ਸਿੱਧਾ ਹੀ ਕਹਿਣਾ ਚਾਹੀਦਾ ਸੀ ਵੀ ਬਜ਼ੁਰਗੋ ਮਾਜ਼ਰਤ, ਮੈਨੂੰ ਵਾਕਈ ਹੈ 15 ਮਿੰਟ ਲੱਗ ਗਏ ਨੇ, ਮੈਨੂੰ ਨਹੀਂ ਪਤਾ ਲੱਗਾ, ਮੈਂ ਜ਼ਰਾ ਕੰਮ ਸ਼ਮ ਕਰ ਰਿਹਾ ਸਾਂ। ਤੇ ਸਿੱਧੀ ਗੱਲ ਕਰਕੇ ਦਿਖਾ, ਉਹ ਮੈਂ ਵੀ ਉਹਨਾਂ ਨੂੰ ਆਖਿਆ ਜੀ ਮਾਜ਼ਰਤ ਦੇ ਨਾਲ ਮੈਂ ਤਾਵੀਲ ਦਿੱਤੀ ਇਹ ਦਿੱਤੀ ਕਿ ਮੈਂ ਇਹ ਸੋਚਣ ਡਿਆ ਸਾਂ ਤੇ ਮੈਂ ਉਹ ਸੋਚਣ ਡਿਆ ਸਾਂ ਤੇ ਮੈਂ ਕਰਨ ਡਿਆ, ਤੇ ਮੈਂ ਆਪਣੀ ਗੱਲ ਸੁਣਾਈ ਜਿਸ ਤਰ੍ਹਾਂ ਬਰਲਾਸ ਸਾਹਿਬ ਨੇ ਸੁਣਾਈ। ਉਹ ਬਜ਼ੁਰਗਾਂ ਨੇ ਟੋਚਨ ਪਾ ਲਿਆ। ਉਹਨਾਂ ਕਿਹਾ ਵੀ ਗਿੱਲ ਸਾਹਿਬ ਗੱਲ ਇੱਕ ਕਰੋ, ਜਾਂ ਮਾਜ਼ਰਤ ਕਰੋ ਤੇ ਜਾਂ ਇਹ ਗੱਲ ਸੁਣਾਓ, ਇਹ ਦੋਵੇਂ ਗੱਲਾਂ ਨਹੀਂ ਮੇਰੇ ਕੋਲੋਂ ਚੱਲਦੀਆਂ, ਇਹ ਤਾਂ ਮੈਨੂੰ ਤੁਸੀਂ ਗੁੱਸਾ ਦਿਵਾਉਣ ਡੇ। ਮੈਂ ਕਿਹਾ ਜੀ ਮੈਂ ਫੌਰੀ ਤੌਰ ਤੇ ਆਪਣੀ ਜਾਨ ਛੁਡਾਈ, ਮੈਂ ਕਿਹਾ ਜਨਾਬ ਮਾਜ਼ਰਤ ਮੇਰੀ ਕਬੂਲ ਕਰੋ, ਇਹ ਜਿਹੜੀ ਮੈਂ ਐਕਸਪਲੇਨੇਸ਼ਨ ਦਿੱਤੀ ਹੈ ਮੈਨੂੰ ਕਰੋ ਜਨਾਬ ਮਿਹਰਬਾਨੀ ਕਰਕੇ ਵਾਪਸ, ਕਿਉਂਕਿ ਤੁਸੀਂ ਮੇਰੇ ਨਾਲ ਗੁੱਸੇ ਹੋ ਗਏ ਤੇ ਮੇਰਾ ਮਤਲਬ ਕੰਮ ਹੀ ਖਰਾਬ ਹੋ ਜਾਣਾ ਸਾਰਾ। ਅੱਛਾ ਜੀ, ਖੈਰ ਅੱਗੇ ਚੱਲਨੇ। ਅਗਲੀ ਖਬਰ ਇਹ ਹੈ ਕਿ ਤੁਸੀਂ ਉਹ ਸਾਡੀ ਉਹ ਬਾਜੀ ਸਲਮਾ ਬੱਟ ਨੂੰ ਤੇ ਵੇਖ ਹੀ ਲਿਆ ਸੀ, ਅੱਧੀ ਪੱਕੀ ਟੋਟਾ, ਪਤਾ ਨਹੀਂ ਕਿਹੜੇ ਟੋਟਿਆਂ ਦੀ ਗੱਲ ਕਰਨ ਡਈ ਸੀ ਉਹ ਬਾਜੀ ਸਾਡੀ। ਫਿਰ ਦੰਦ ਕੱਢ ਦਿਓ ਭੈਣ ਸਾਡੀ, ਇਹ ਟੋਟਿਆਂ ਦਾ ਮਤਲਬ ਇਹ ਹੈ ਵੀ ਇੱਕ ਚੌਲਾਂ ਦਾ ਵੀ ਟੋਟਾ ਹੁੰਦਾ, ਸਮਝਦੇ ਹੋ ਨਾ, ਤੇ ਇੱਕ ਦਾਲ ਦਾ ਵੀ ਟੋਟਾ ਹੁੰਦਾ, ਹੋਰ ਵੀ ਜਿਹੜੀਆਂ ਜਿਨਸਾਂ ਨੇ, ਕਣਕ ਦਾ ਵੀ ਟੋਟਾ ਹੁੰਦਾ ਜੇ, ਕਣਕ ਦਾ ਵੀ ਟੋਟਾ ਹੁੰਦਾ ਹੈ, ਉੱਥੇ ਵੀ ਟੁੱਟੀ ਹੋਈ ਕਣਕ, ਪਤਾ ਨਹੀਂ ਕਿੱਧਰ ਦੀ ਗੱਲ ਕਿੱਧਰ ਲੈ ਜਾਂਦੇ ਹੋ, ਦੰਦ ਬੜੇ ਕੱਢਦੇ ਜੇ ਤੁਸੀਂ। ਤੇ ਇਹ ਸਾਡੀ ਉਹ ਜਿਹੜੀ ਭੈਣ ਸੀ ਉਹਨੇ ਰਲਾ ਟੋਟਾ ਪਤਾ ਨਹੀਂ ਕਿਹੜੀਆਂ ਸ਼ਾਵਾਂ ਗਿਣਦੀ ਰਹੀ ਹੈ। ਇਹ ਹੁਣ ਕੋਈ ਨਾਸਰ ਬੱਟ ਤੇ ਬੱਟ ਚੜਿਆ ਹੈ ਬਈ, ਇਹ ਵੱਟੋ ਵੱਟ ਹੋਇਆ ਪਿਆ ਕੰਮ ਜਨਾਬ। ਉਹ ਪਿੰਡਾਂ ਦੇ ਵਿੱਚ ਆਉਂਦੇ ਨੇ ਵੱਟੋ ਵੱਟ ਤੁਰਿਆ ਜਾ ਨਾ, ਵੱਟ ਜਿਹੜੀ ਹੁੰਦੀ ਜਿਹੜਾ ਬੰਨਾ ਜਿਹਾ ਹੁੰਦਾ, ਹੁਣ ਬੰਨੇ ਨੂੰ ਮੈਂ ਕਿਸ ਤਰ੍ਹਾਂ ਐਕਸਪਲੇਨ ਕਰਾਂ, ਉਹਦੀ ਸਾਈਡ ਹੁੰਦੀ ਹੈ ਖੇਤ ਦੀ, ਤੇ ਉਹ ਵੱਟੇ ਵੱਟ ਤੁਰਿਆ ਜਾ। ਇਹ ਇੱਥੇ ਵੱਟੇ ਵੱਟ ਤੇ ਸੁਣਿਆ ਸੀ, ਇਹ ਵੱਟੋ ਵੱਟ ਨਹੀਂ ਅਸੀਂ ਸੁਣਿਆ ਸੀ, ਇਹ ਵੱਟੋ ਵੱਟ ਹੀ ਕੰਮ ਹੋ ਰਿਹਾ ਜੀ। ਹੁਣ ਨਾਸਰ ਬੱਟ ਸਾਹਿਬ ਆਏ ਨੇ, ਉਹਨਾਂ ਨੇ ਆਖਿਆ ਕਿ ਜੀ ਜਿਹੜਾ ਤਰਬੂਜ਼ ਹੈ ਨਾ, ਇੱਕ ਫਸਲ ਜਿਹੜੀ ਉਹ ਹੋਵੇ ਅਗਰ ਚੰਗੀ ਨਿਗਹਦਾਸ਼ਤ ਹੋਵੇ ਤੇ ਫੀ ਏਕੜ ਪੈਦਾਵਾਰ 20 ਤੋਂ 25 ਟਨ ਹਾਸਲ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਬਾਜ਼ਾਰ 'ਚ ਤਰਬੂਜ਼ ਦੀ ਫੀ ਕਿਲੋ ਜਿਹੜੀ ਕੀਮਤ 60 ਤੋਂ 70 ਰੁਪਈਏ, ਮੰਡੀ 'ਚ ਰੇਟ 30 ਤੋਂ 40 ਰੁਪਈਏ ਕਿਲੋ ਹੈ ਜਿਹੜਾ ਕਿਸਾਨ ਉੱਥੇ ਵੇਚਦੇ ਨੇ। ਉਹਨਾਂ ਕਿਹਾ ਅਗਰ ਫੀ ਏਕੜ ਕਮ ਅਜ਼ ਕਮ 22,500 ਕਿਲੋ ਤਰਬੂਜ਼ ਆਵੇ ਔਰ 35 ਰੁਪਈਏ ਦੇ ਹਿਸਾਬ ਨਾਲ ਵੇਚਣ ਤੇ ਇਹ 8 ਲੱਖ ਰੁਪਈਆ ਬਣਦਾ ਹੈ। 3 ਲੱਖ ਰੁਪਈਆ ਅਗਰ ਖਰਚਾ ਲਾ ਲਓ ਤੇ ਉਸ ਹਿਸਾਬ ਨਾਲ 5 ਲੱਖ ਰੁਪਈਆ ਜਿਹੜਾ ਹੈ ਨਾ ਉਹ ਫੀ ਏਕੜ ਮੁਨਾਫਾ ਹੁੰਦਾ। ਤੇ ਉਹਨਾਂ ਕਿਹਾ ਕਿਸਾਨ ਝੂਠ ਬੋਲਦੇ ਨੇ, ਇਹ ਜਿਹਨੇ ਤਰਬੂਜ਼ ਲਾਏ ਨੇ, ਤਰਬੂਜ਼ ਪੰਜਾਬੀ 'ਚ ਦੁਆਣਾ ਵਾਟਰਮੈਲਨ, ਉਹਨਾਂ ਕਿਹਾ ਜਿਹਨਾਂ ਤਰਬੂਜ਼ ਲਾਏ ਨਾ, ਤੁਹਾਨੂੰ ਅੰਦਰ ਦੀ ਗੱਲ, ਇਹ ਵਿਚਲੀ ਗੱਲ ਦਾ ਰੌਲਾ ਹੈ ਨਾ ਸਾਰਾ ਪੰਜਾਬ ਦੇ ਵਿੱਚ, ਤੁਹਾਨੂੰ ਮੈਂ ਦੱਸਿਆ ਵੀ ਹੈ ਵੀ ਹਰ ਬੰਦਾ ਵਿਚਲੀ ਗੱਲ ਲੱਭਦਾ ਇੱਥੇ। ਉਹਨਾਂ ਕਿਹਾ ਵਿਚਲੀ ਗੱਲ ਤੁਹਾਨੂੰ ਕਿਸਾਨਾਂ ਨੇ ਦੱਸਣੀ ਨਹੀਂ, ਇਹ ਤੁਸੀਂ ਹਿਸਾਬ ਲਾਇਆ ਵੀ ਇਹ ਜਿਹੜੇ ਬੱਟੋ ਬੱਟ ਤੇ ਹੈ ਮੀਆਂ ਸਾਹਿਬ ਤੇ ਦੂਜੇ, ਇਹ ਸਾਰੇ ਕਿਸਾਨਾਂ ਦੇ ਬੜੇ ਦੁਸ਼ਮਣ ਨੇ। ਉਹ ਬਾਜੀ ਵੀ ਕਿਸਾਨਾਂ ਨੂੰ ਜਿਹੜੀ ਹੈ ਉਹ ਪਤਾ ਹੋ ਤੇ ਪਤਾ ਨਹੀਂ ਜ਼ਖੀਰਾ ਅੰਦੋਜ਼ ਤੇ ਕੀ ਕੁਝ ਜਾਂਦੀ ਸੀ, ਕਿਸਾਨਾਂ ਦੇ ਬੜੇ ਮਗਰ ਪੈਂਦੇ ਨੇ। ਉਹ ਆਂਦਾ ਵੀ ਕਿਸਾਨ ਜਿਹੜੇ ਨੇ ਝੂਠੇ ਨੇ, ਤੁਹਾਨੂੰ ਦੱਸਦੇ ਕੋਈ ਨਹੀਂ, ਇਹਨਾਂ ਨੂੰ ਦਿਵਾਣੇ ਦੇ ਵਿੱਚੋਂ ਫੀ ਏਕੜ 5-5 ਲੱਖ ਰੁਪਈਆ ਬਚਦਾ ਹੈ। ਹੁਣ ਅੱਗੋਂ ਕਿਸਾਨਾਂ ਦੀ ਸੁਣ ਲਓ, ਕਿਸਾਨਾਂ ਦੀ ਅੱਗੋਂ ਇਹ ਅਹਿਮਦ ਵੜੈਚ ਸਾਹਿਬ ਨੇ, ਉਹ ਵੀ ਭਰਵੇਂ ਸਹਾਫੀ ਵੀ ਨੇ ਤੇ ਕਿਸਾਨ ਵੀ ਨੇ ਜ਼ਾਹਿਰ ਹੈ। ਉਹਨਾਂ ਕਿਹਾ ਜੀ ਤਰਬੂਜ਼ ਦੀ ਫੀ ਏਕੜ ਇਸ ਵਾਰੀ 90,000 ਰੁਪਈਆ ਉੱਤੇ ਖਰਚਾ ਆਇਆ, ਇਸ ਵਾਰੀ 3 ਲੱਖ ਨਹੀਂ ਆਇਆ, 90,000, ਇਹਨਾਂ 3 ਲੱਖ ਖਰਚਾ ਬਣਾ ਦਿੱਤਾ ਨਾ। ਉਹਨਾਂ ਕਿਹਾ ਨਹੀਂ, ਜ਼ਿਮੀਂਦਾਰ ਇਸ ਤੋਂ ਬਿਹਤਰ ਰਿਹਾ, 3 ਲੱਖ ਖਰਚਾ ਨਹੀਂ ਕੀਤਾ, ਸਿਰਫ 90,000 ਰੁਪਈਆ ਖਰਚਾ ਕਰਨਾ ਪਿਆ ਉਹਨੂੰ ਏਕੜ ਤੇ। ਉਹਨੇ ਕਿਹਾ ਜੀ 40,000 ਰੁਪਈਆ ਫੀ ਏਕੜ ਫਰੋਖਤ ਹੋਈ ਹੈ, 8 ਲੱਖ ਦੀ ਨਹੀਂ ਵਿਕੀ ਫਸਲ,
ਸਿਰਫ 40 ਲੱਖ ਕਹਿਤਾ 40,000 ਉਹਨਾਂ ਤੇ ਕਿਹਾ ਨਾ 8 ਲੱਖ ਦਾ 1 ਏਕੜ ਵਿਕਦਾ, ਉਹਨਾਂ ਕਿਹਾ ਸਿਰਫ 40,000 ਦਾ ਵਿਕਿਆ, 90,000 ਖਰਚਾ ਆਇਆ ਤੇ ਘਾਟਾ ਹੋਇਆ ਜਾਂ ਮੁਨਾਫਾ? ਘਾਟਾ। 50,000 ਰੁਪਈਆ ਫੀ ਏਕੜ ਇਸ ਵਾਰੀ ਕਿਸਾਨਾਂ ਨੂੰ ਘਾਟਾ ਪਿਆ। ਤੇ ਇਹ ਜਿਹੜੇ ਬੱਟੋ ਬੱਟ ਨੇ ਇਹਨਾਂ ਨੇ ਵੇਖੋ ਕੀ ਸੂਰਤ ਹਾਲ ਬਣਾ ਦਿੱਤੀ। ਇਹਨਾਂ ਨੂੰ ਇੰਝ ਹੀ ਲੱਗਦਾ ਵੀ ਸਾਰੇ ਬੰਦੇ ਜਿਹੜੇ ਨੇ ਉਹ ਬਸ ਉਹੀ ਹਾਲ ਨੇ ਜੋ ਆਪਣੇ ਬਾਜੀ ਸਾਹਿਬਾਂ ਦੇ ਨੇ ਕਿ ਉਹਨਾਂ ਦੀ ਜਿਸ ਤਰ੍ਹਾਂ ਮੌਜਾਂ ਲੱਗੀਆਂ ਨੇ। ਅੱਛਾ ਜੀ, ਇਹ ਆਪਣੇ ਸੁਹੇਲ ਵੜੈਚ ਸਾਹਿਬ ਆਪਣੇ ਤੁਹਾਨੂੰ ਪਤਾ ਇਹਨਾਂ ਦਾ ਵੀ ਖਿਲਾਰ ਬਹੁਤ ਹੀ ਜ਼ਿਆਦਾ ਹੈ ਸਹਾਫਤ ਦਾ। ਫਿਰ ਤੁਸੀਂ ਯਾਰ ਮੈਂ ਖਿਲਾਰ ਕਿਸੇ ਹੋਰ ਗੱਲ ਦਾ ਨਹੀਂ ਮੈਂ ਗੱਲ ਕਰ ਰਿਹਾ, ਮੈਂ ਸਹਾਫਤ ਦੀ ਗੱਲ ਕਰਨ ਡਿਆ। ਉਹ ਵੈਸੇ ਤਾਂ ਜ਼ਾਹਿਰ ਉਹਨਾਂ ਦੀ ਪ੍ਰੈਕਟਿਸ ਬੜੀ ਹੈ, ਉਹ ਮਾਸ਼ਾਅੱਲਾ ਕਿੰਨੂ ਛਿਲਦੇ ਛੁਲਦੇ ਕੋਈ ਨਹੀਂ ਆਪਣੇ ਵੜੈਚ ਸਾਹਿਬ। ਹਾਂਜੀ, ਇਹ ਕਿੰਨੂ ਛਿੱਲਣ ਤੋਂ ਬਗੈਰ ਹੀ ਨਾ ਉਹਨਾਂ ਦੀ ਪਿਛਲੀ ਦਾੜ ਜਿਹੜੀ ਡਾਕਟਰ ਨੇ ਦੱਸਿਆ ਹੈ ਵੀ ਉਹ ਉਹਨਾਂ ਨੂੰ ਵੈਸੇ ਹੀ ਡਾਕਟਰ ਨੇ ਦੱਸਿਆ ਵੀ ਪੂਰਾ ਕਿੰਨੂ ਰੱਖ ਕੇ ਅਤੇ ਉੱਤੇ ਦੂਜੀ ਦਾੜ ਰੱਖਦੇ ਨੇ ਅਤੇ ਉਹ ਬਸ ਜੂਸ ਫਿਰ ਇੰਝ ਹੀ ਉੱਥੇ ਘੁੰਮਦਾ ਅੰਦਰ ਕਿ ਜਿਸ ਤਰ੍ਹਾਂ ਮੇਰਾ ਮਤਲਬ ਮਸ਼ੀਨ 'ਚ ਹੀ ਬਣ ਰਿਹਾ। ਅਤੇ ਕਿੰਨੂ ਪੂਰਾ ਹੀ ਮਾਸ਼ਾਅੱਲਾ ਖਾਂਦੇ ਨੇ, ਅੱਲਾ ਉਹਨਾਂ ਨੂੰ ਸਿਹਤ ਦੇਵੇ, ਇੰਝ ਹੀ ਕਰਦੇ ਰਹਿਣ। ਉਹਨਾਂ ਨੇ ਕੋਈ ਉਲਟੀਆਂ ਸਿੱਧੀਆਂ ਗੱਲਾਂ ਕੀਤੀਆਂ ਨੇ ਉੱਥੇ ਟੈਲੀਵਿਜ਼ਨ ਦੇ ਉੱਤੇ, ਬੁਸ਼ਾ ਬੀਬੀ ਸਾਹਿਬਾ ਦੇ ਬਾਰੇ, ਦੂਸਰਿਆਂ ਦੇ ਬਾਰੇ, ਅਤੇ ਉਹਨਾਂ ਨੂੰ ਮਾਡਲ ਨੇ, ਐਕਟਰੈਸ ਨੇ, ਫਿਜ਼ਾ ਅਲੀ ਸਾਹਿਬਾ, ਉਹ ਚੰਗੀਆਂ ਟੱਕਰੀਆਂ ਨੇ। ਮੈਂ ਆਨਾ ਵੀ ਉਹਨਾਂ ਵੱਟ ਕੱਢ ਕੇ ਰੱਖ ਦਿੱਤੇ ਨੇ ਇੱਕ ਵਾਰੀ। ਇਹ ਜਿਸ ਤਰ੍ਹਾਂ ਬੱਟੋ ਬੱਟ ਹੈ ਨਾ, ਇਸ ਤਰ੍ਹਾਂ ਹੀ ਫਿਜ਼ਾ ਅਲੀ ਸਾਹਿਬਾ ਨੇ, ਅਤੇ ਮੈਂ ਕਹਿੰਦਾ ਵੀ ਇੱਕ ਵਾਰ ਉਹ ਕੰਮ ਕੀਤਾ ਵੜੈਚ ਸਾਹਿਬ ਨੂੰ, ਇਹੋ ਜਿਹੀ ਇਸਤਰੀ ਮਾਰੀ ਹੈ ਕਿ ਵੜੈਚ ਸਾਹਿਬ ਨੂੰ ਕੋਈ ਸਮਝ ਨਹੀਂ ਆਉਣ ਡਈ ਵੀ ਕਰੀਏ ਕੀ। ਇਹ ਜ਼ਰਾ ਸੁਣੋ ਉਹਨਾਂ ਨੇ ਫਿਜ਼ਾ अली साहबा ने क्या किए। वड़ैच साहब, पहले तो ये ठीक है, मगर सच बोलना ये मेरा टास्क है, जरूरी है। आप ना किसी रेस्टोरेंट में या किसी ऐसे बाहर मुल्क में ना किसी वॉशरूम के स्वीपर होते हैं। तोबा भाई तोबा, ये किस आपने कह दिया, किस बुनियाद पे? हाँ, ये सवाल है, ठीक है। क्यों होते? क्यों होते? क्योंकि जितनी भी औरतें हैं उनके वॉशरूम में जरूर गए हैं। आप देखें ना, हमें तो ये दिखाया कि ये वॉशरूम में गए, पीछे तपरी लगा के आए हो, पावे तो दवाई डाल के आए हो, हमें क्या पता। वो चीजें हमें नहीं दिखाते। ਸੁਣ ਲਿਆ ਜੇ, ਉਹਨਾਂ ਕਿਹਾ ਵੀ ਤੁਸੀਂ ਕਿਸੇ ਬਾਹਰ ਦੇ ਮੁਲਕ ਹੁੰਦੇ ਤੁਸੀਂ ਉੱਥੇ ਬਾਥਰੂਮ ਖੁਰੇ ਖਾਰੇ ਧੋਂਦੇ ਹੋਣਾ ਸੀ, ਬਾਥਰੂਮ ਸਾਫ਼ ਕਰਦੇ ਹੋਣਾ ਸੀ। ਅਤੇ ਉਹਨਾਂ ਕਿਹਾ ਉਹਦੀ ਵਜ੍ਹਾ ਵੀ ਦੱਸੀ ਹੈ ਵੀ ਇਹ ਤੁਸੀਂ ਜਿਹੜੇ ਵੀ ਜਾਂਦੇ ਹੋ, ਤੁਸੀਂ ਜਿਹੜੇ ਕੰਮਾਂ ਦੇ ਵਿੱਚ ਵੀ, ਉੱਥੇ ਤੁਸੀਂ ਬਾਥਰੂਮ ਹੀ ਵਿਖਾਉਂਦੇ ਹੋ ਐਕਟਰਸਿਸ ਦਾ, ਅੰਦਰ ਹੀ ਬਾਥਰੂਮ 'ਚ ਹੀ ਸਾਰਾ ਖੁਰੇ 'ਚ ਹੀ ਵੜ ਜਾਂਦੇ ਨੇ ਸਿੱਧਾ, ਜਾਂ ਬਿਸਤਰੇ 'ਚ ਵੜ ਜਾਂਦੇ ਨੇ ਜਾਂ ਖੁਰੇ 'ਚ, ਰੁਕਦੇ ਨਹੀਂ ਭਾਈ ਹੋਰੀ ਵੀ। ਅਤੇ ਚਲੋ ਬਹਰਹਾਲ ਹੁਣ ਇਹਦੇ 'ਤੇ ਮੈਂ ਕੀ ਆਖਾਂ, ਇੰਨਾ ਹੀ ਆਖ ਸਕਦਾ। ਇਸ ਤੋਂ ਗਾਂਹ ਆਖਾਂਗਾ ਤਾਂ ਫਿਰ ਬਦਤਮੀਜ਼ੀ ਹੋ ਜਾਏਗੀ। ਤੁਹਾਨੂੰ ਪਤਾ ਵੀ ਅੱਗੇ ਹੀ ਵੜੈਚ ਸਾਹਿਬ ਜਿਹੜੇ ਨੇ ਉਹ ਸਾਡੀ ਗੱਲ ਦਾ ਤਾਂ ਗੁੱਸਾ ਕਰਦੇ ਨੇ ਬੜਾ ਜ਼ਿਆਦਾ, ਅਤੇ ਅਸੀਂ ਉਹਨਾਂ ਦੀ ਗੱਲ ਦਾ ਤਾਂ ਗੁੱਸਾ ਨਹੀਂ ਕਰਦੇ, ਲੇਕਿਨ ਇਹ ਜਿਹੜੀਆਂ ਉਹ ਗੱਲਾਂ ਖਵਾਤੀਨ 'ਤੇ ਕਰਦੇ ਨੇ, ਇਹ ਮਾਯੂਬ ਨੇ। ਪਤਾ ਨਹੀਂ ਕਿਹੜੇ ਰਾਹ ਤੁਰ ਪਏ ਨੇ ਵੜੈਚ ਸਾਹਿਬ। ਮੈਨੂੰ ਤਾਂ ਨਹੀਂ ਸੀ ਲੱਗਦਾ ਵੀ ਇਹੋ ਜਿਹੇ ਬੰਦੇ ਨੇ, ਪਰ ਇਹ ਬਲਾਜੀ ਗੱਲ ਕਰਦੇ ਨੇ ਅੱਜ ਕੱਲ੍ਹ। ਲੇਕਿਨ ਚਲੋ ਮੈਨੂੰ ਦਿਓ ਜੀ ਇੱਥੋਂ ਇਜਾਜ਼ਤ, ਰੱਬ ਰੱਖ।